18ਵੀਂ सदी का वो दौर भी है ਜਦੋਂ ਸਾਰਾ ਪੰਜਾਬ ਵਿਹਲਾ ਕਰਵਾ ਲਿਆ ਗਿਆ ਜਾਂ ਸਿਰਾਂ ਦੇ ਮੁੱਲ ਨੇ। ਲਾਹੌਰ ਦੇ ਵਿੱਚ ਜਿਹੜਾ ਉਹ ਰੋਜ਼ਾਨਾ ਜਿਹੜਾ ਨਖਾਸ ਚੌਂਕ ਘੋੜ ਮੰਡੀ ਹੈ ਘੋੜਿਆਂ ਦੀ ਜਿੱਥੇ ਹੈ ਉੱਥੇ ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਸੀ। ਬੀਬੀਆਂ ਸਾਡੀਆਂ ਸਵਾ ਮਨ ਦੇ ਪੀਸਣੇ ਪੀਸ ਰਹੀਆਂ ਸੀ, ਖੰਨੀ ਰੋਟੀ ਤੇ ਗੁਜ਼ਾਰਾ ਕਰ ਰਹੀਆਂ ਸੀ। ਬੱਚਿਆਂ ਦੇ ਹਾਰ ਗਲਾਂ ਦੇ ਵਿੱਚ ਸੀ। ਢੰਡੋਰਾ ਪਿੱਟਿਆ ਜਾਂਦਾ ਸੀ ਲਾਹੌਰ ਦੇ ਵਿੱਚ, ਅੰਮ੍ਰਿਤਸਰ 'ਚ, ਵੱਡੇ ਹੋਰ ਕੇਂਦਰਾਂ 'ਤੇ ਕਿ ਪੰਜਾਬ 'ਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਅਸੀਂ ਮਿਟਾ ਦਿੱਤਾ। ਦਰਬਾਰ ਸਾਹਿਬ ਦੇ ਉੱਤੇ ਉਹਨਾਂ ਦਾ ਕੰਟਰੋਲ ਹੁੰਦਾ ਹੈ। ਹਰਿਮੰਦਰ ਸਾਹਿਬ ਤੇ ਮੁਗਲਾਂ ਦਾ ਦੂਜਾ ਸਿੱਖ ਚੈਲੰਜ ਕਰਨ ਆਉਂਦੇ ਨੇ ਰਾਤ ਬਰਾਤ ਤੇ ਚੁੱਭੀ ਮਾਰ ਕੇ ਔਰ ਫਿਰ ਘੋੜੇ ਨੂੰ ਅੱਡੀ ਲਾ ਕੇ ਭੱਜ ਕੇ ਦੱਸ ਜਾਂਦੇ ਨੇ ਜਾਂਦਿਆਂ ਵੀ ਅਸੀਂ ਇਸ਼ਨਾਨ ਕਰ ਰਹੇ ਹਾਂ। ਜਦੋਂ ਤੱਕ ਇਸ ਪਲੈਨਟ ਦੇ ਉੱਤੇ ਇੱਕ ਸਿੱਖ ਵੀ ਜਿਉਂਦਾ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਰਾਜ ਕਰੇਗਾ ਖਾਲਸਾ ਕਹਿੰਦਾ, ਉਹ ਮੂਵਮੈਂਟ ਨੂੰ ਜ਼ਿੰਦਾ ਰੱਖ ਰਿਹਾ ਹੈ। ਉਹ ਜਾ ਰਹੇ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ, ਇੱਕ ਵੱਡੇ ਝਾੜ ਦੇ ਪਿੱਛੇ ਲੁਕੇ ਹੋਏ ਨੇ ਔਰ ਦੋ ਮੁਸਾਫਰ ਜਿਹੜੇ ਲਾਗਿਓਂ ਦੀ ਗੁਜ਼ਰ ਰਹੇ ਨੇ। ਇੱਕ ਨੇ ਕਿਹਾ ਵੀ ਲੱਗਦਾ ਹੈ ਕਿ ਵੀ ਇਸ ਝਾੜ ਦੇ ਪਿੱਛੇ ਸਿੱਖ ਲੁਕੇ ਹੋਏ ਨੇ। ਦੂਜਾ ਕਹਿੰਦਾ ਨਹੀਂ, ਉਹ ਬੜੇ ਬਹਾਦਰ ਲੋਕ ਨੇ, ਉਹ ਲੁਕਣ ਵਾਲੇ ਨਹੀਂ ਹੈ। ਉਹਨਾਂ ਸਿੰਘਾਂ ਨੇ ਜਿਨ੍ਹਾਂ ਦੇ ਕੋਲ ਕੋਈ ਭੰਗੀਆਂ ਵਾਲੀਆਂ ਤੋਪਾਂ ਨਹੀਂ ਨੇ, ਕੋਈ ਅਸਲਾ ਨਹੀਂ ਹੈ, ਕੋਈ AK-47 ਨਹੀਂ ਹੈ, ਕੋਈ ਹੋਰ ਸੋਫਿਸਟੀਕੇਟ ਵੈਪਨ ਨਹੀਂ ਹੈ, ਉਹਨਾਂ ਨੇ ਉਸੇ ਹੀ ਜਿਹੜੀ ਜਰਨੈਲੀ ਸੜਕ ਹੈ ਲਾਹੌਰ ਤੋਂ ਅੰਮ੍ਰਿਤਸਰ ਜਾਣ ਵਾਲੀ, ਉਸ ਦੇ ਉੱਤੇ ਉਹ ਆ ਜਾਂਦੇ ਨੇ। ਉਸ ਦੇ ਉੱਤੇ ਉਹਨਾਂ ਨੇ ਆਪਣੇ ਕਿਸੇ ਡਾਂਗ ਨਾਲ ਦੂਜੇ ਨਾਲ ਇੱਕ ਪੀਲਾ ਪਟਕਾ ਹੋਏਗਾ ਉਹ ਲਟਕਾ ਦਿੱਤਾ ਕਿ ਖਾਲਸਾ ਰਾਜ ਸਥਾਪਿਤ ਹੋ ਗਿਆ ਤੇ ਦਿਓ ਟੈਕਸ। ਕਈ ਦਿਨ ਬੀਤ ਗਏ ਤਾਂ ਉਹਨਾਂ ਸਿੰਘਾਂ ਨੇ ਕਿਹਾ ਕਿ ਬਈ ਮਕਸਦ ਸਾਡਾ ਪੈਸੇ ਇਕੱਠੇ ਕਰਨਾ ਤਾਂ ਨਹੀਂ ਸੀ, ਮਕਸਦ ਤਾਂ ਸੀ ਸਾਡਾ ਵੀ ਸ਼ਹੀਦੀ ਪਾਉਣਾ ਔਰ ਦੱਸਣਾ ਵੀ ਖਾਲਸਾ ਕਿਤੇ ਗਿਆ ਨਹੀਂ ਹੈ ਪਰ ਸਾਡਾ ਰਾਜ ਦਾ ਦਾਅਵਾ ਕਾਇਮ ਹੈ। ਖਾਨ ਬਹਾਦਰ ਤੱਕ ਜਿਹੜਾ ਉਹ ਚਿੱਠੀ ਲਿਖੀ, ਉਹ ਜਿਹੜੀਆਂ ਉਹਨਾਂ ਦੀ ਸ਼ਹਾਦਤ ਹੈ ਉਹ ਆਪਣੇ ਰਾਜ ਦੀ ਟੈਰੀਟਰੀ 'ਚ ਹੁੰਦੀ ਹੈ, ਕਿਉਂਕਿ ਜਿਹੜਾ ਉਹਨਾਂ ਨੇ ਕਾਇਮ ਕੀਤਾ ਸੀ ਸ਼ਹੀਦ ਆਪਣੀ ਟੈਰੀਟਰੀ ਦੇ ਵਿੱਚ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਜਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, अज 27 जुलाई 2023 12 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਪੈਲਫੋਨ ਕੈਮਰਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਹਰਜੀਤ ਸਿੰਘ ਜੋਰਾ ਵੱਲੋਂ। ਇਹਨਾਂ ਨੇ ਕੌਮੀ ਏਕਤਾ ਬਣਾਈ ਰੱਖਣ ਲਈ ਬੇਨਤੀ ਕੀਤੀ ਹੈ ਜੋ ਅੱਜ ਮਨੀਪੁਰ ਵਿੱਚ ਹੋ ਰਿਹਾ ਹੈ। ਹਕੂਮਤ ਨੇ ਪੰਜਾਬ ਨੂੰ ਵੀ ਬਲਦੀ ਦੇ ਬੂਥੇ ਵਿੱਚ ਸੁੱਟਣਾ ਹੈ, ਸੋ ਸਾਡੀ ਏਕਤਾ ਹੀ ਸਾਡੀ ਤਾਕਤ ਹੋਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ, ਜੇ ਸੁਣਾ ਕਿ ਅਸੀਂ ਜਦੋਂ 18ਵੀਂ ਸਦੀ ਵਿੱਚ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਰਾਜ, ਸਿੱਖ ਮਿਸਲਾਂ ਦਾ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਹੁੰਦਾ।
ਪਰ ਇਸ ਵਿੱਚ ਦੋ ਅਣਖੀ ਸਿੰਘ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਵੱਲੋਂ ਸਥਾਪਿਤ ਕੁਝ ਦਿਨਾਂ ਦਾ ਉਹ ਸਿੱਖ ਰਾਜ ਵੀ ਹੈ ਜਿਹੜਾ ਯਾਦਹਾਨੀ ਕਰਵਾਉਂਦਾ ਹੈ ਕਿ ਜਦੋਂ ਤੱਕ ਰਾਜ ਦਾ ਸੰਕਲਪ ਲੈ ਕੇ ਇੱਕ ਸਿੰਘ ਵੀ ਜਿਉਂਦਾ ਹੈ ਖਾਲਸਾ ਰਾਜ ਦਾ ਜਿਹੜਾ ਸੰਘਰਸ਼ ਰਹੇ। ਸੋ ਅੱਜ ਇਹਨਾਂ ਅਣਖੀ ਯੋਧਿਆਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦਾ ਉਹਨਾਂ ਦਾ ਜਿਹੜਾ 284ਵਾਂ ਸ਼ਹੀਦੀ ਦਿਨ ਹੈ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਇਹਨਾਂ ਅਣਖੀ ਯੋਧਿਆਂ ਦੇ ਨਾਂ ਕਰ ਰਹੇ ਹਾਂ। ਸੋ ਇਸ ਬਾਰੇ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ। ਅੱਜ ਬੜਾ ਮਾਣਮੱਤਾ ਦਿਨ ਹੈ। ਬਿਲਕੁਲ ਇਵੇਂ ਮਹਿਸੂਸ ਹੁੰਦਾ ਹੈ ਕਿ ਇੱਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਬੇਸ਼ੱਕ ਗਿਣਤੀ ਦੇ ਉੱਤੇ ਗਿਣੇ ਜਾਣ ਵਾਲੇ ਬੋਤਾ ਸਿੰਘ ਗਰਜਾ ਸਿੰਘ ਹੋਣਗੇ, ਲੇਕਿਨ ਸਿੱਖ ਰਾਜ ਦਾ ਸੰਘਰਸ਼ ਜਾਰੀ ਹੈ। ਪਰ ਇਹਨਾਂ ਯੋਧਿਆਂ ਨੂੰ ਯਾਦ ਕਰਨ ਔਰ ਅਜੋਕੇ ਪ੍ਰਸੰਗ ਦੇ ਵਿੱਚ ਇਸ ਦੀ ਹੋਰ ਵੀ ਪ੍ਰਸੰਗਿਕਤਾ ਦੀ ਗੱਲ ਕਰਨ ਤੋਂ ਪਹਿਲਾਂ ਵੀਰ ਹਰਜੀਤ ਸਿੰਘ ਟਰਾਂਟੋ, ਉਹਨਾਂ ਦਾ ਸ਼ੁਕਰੀਆ ਜੀ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਔਰ ਉਹਨਾਂ ਨੇ ਬਿਲਕੁਲ ਠੀਕ ਸੁਨੇਹਾ ਦਿੱਤਾ ਹੈ ਕਿ ਜਿਵੇਂ ਮਣੀਪੁਰ ਨੂੰ ਬਲਦੀ ਦੇ ਬੂਥੇ 'ਚ ਧੱਕਿਆ ਗਿਆ ਹੈ, ਕਿਸੇ ਵੇਲੇ ਵੀ ਪੰਜਾਬ ਨੂੰ ਵੀ ਹੁਣ ਤੋਂ ਬਦਤਰ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਅਸੀਂ ਲਗਾਤਾਰਤਾ ਨਾਲ ਮਣੀਪੁਰ ਤੇ ਪ੍ਰੋਗਰਾਮ ਕੀਤੇ ਨੇ। ਹੁਣ ਉੱਥੋਂ ਹੋਰ ਇਸ ਕਿਸਮ ਦੀਆਂ ਵੀਡੀਓਜ਼ ਆ ਰਹੀਆਂ ਨੇ ਜਿਸ ਕਦਰ ਕੁੱਕੀ ਕਬੀਲੇ ਵਾਲਿਆਂ ਦੇ ਉੱਤੇ ਜ਼ੁਲਮ ਹੋਏ ਨੇ ਕਿ ਉਹ ਦੇਖੀਆਂ ਨਹੀਂ ਜਾਂਦੀਆਂ। ਇੱਕ ਸਾਡੇ ਵੀਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਅੱਜ ਸਾਨੂੰ ਇੱਕ ਹੋਰ ਵੀਡੀਓ ਵੀ ਭੇਜੀ ਔਰ ਉਹ ਜਿਹੜਾ ਉਹ 2 ਮਿੰਟ ਤੋਂ ਜ਼ਿਆਦਾ ਤੁਸੀਂ ਦੇਖ ਨਹੀਂ ਸਕਦੇ ਜਿਸ ਕਿਸਮ ਦੀ ਟਾਰਚਰਿੰਗ ਜਿਹੜੀ ਹੈ ਉਹ ਹੋ ਰਹੀ ਹੈ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ 3 ਮਹੀਨੇ ਹੋਣ ਦੇ ਬਾਵਜੂਦ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ। ਨਰਿੰਦਰ ਮੋਦੀ ਰਾਜਸਥਾਨ ਜਾ ਕੇ ਚੋਣ ਜਲਸਿਆਂ ਵਾਂਗ ਆਪਣੀਆਂ ਤਕਰੀਰਾਂ ਕਰ ਰਿਹਾ ਕਿਉਂਕਿ ਰਾਜਸਥਾਨ ਦੇ ਵਿੱਚ ਅਸੈਂਬਲੀ ਚੋਣਾਂ ਹੋਣ ਵਾਲੀਆਂ ਨੇ। ਈਵਨ ਅੱਜ ਇਹ ਵੀ ਸਾਹਮਣੇ ਆਇਆ ਕਿ ਮਨੀਪੁਰ ਦੀ ਯੂਨੀਵਰਸਿਟੀ ਜਿਹਦਾ ਮੇਨ ਹੈੱਡਕੁਆਟਰ ਇੰਫਾਲ ਵੈਲੀ 'ਚ ਹੈ, ਉੱਥੇ ਜਿਹੜੇ ਕੁੱਕੀ ਸਟੂਡੈਂਟ ਨੇ 50 ਦੇ ਨੇੜੇ ਤੇੜੇ, ਉਹਨਾਂ ਦੀ ਪ੍ਰੈਜ਼ੈਂਸ ਤੋਂ ਬਿਨਾਂ ਹੀ ਉਹਨਾਂ ਨੂੰ ਵੀ ਉਵੇਂ ਹੀ ਹੋਸਟਲਾਂ 'ਚੋਂ ਕੱਢ ਕੇ ਉਹਨਾਂ ਦਾ ਸਮਾਨ ਲੁੱਟ ਕੇ ਮਾਰਕੁੱਟ ਕਰਕੇ ਕੱਢ ਦਿੱਤਾ ਗਿਆ ਸੀ। ਪਰ ਯੂਨੀਵਰਸਿਟੀ ਨੇ ਆਮ ਵਾਂਗ ਕਲਾਸਾਂ ਸ਼ੁਰੂ ਕਰ ਦਿੱਤੀਆਂ ਨੇ, ਲੇਕਿਨ ਉਹਨਾਂ ਦੀ ਕੋਈ ਐਡਮਿਸ਼ਨ ਨਹੀਂ ਔਰ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਔਰ ਗੌਰਮੈਂਟ ਨੂੰ ਕਿਹਾ ਕਿ ਸਾਨੂੰ ਤੁਸੀਂ ਦੂਸਰੀਆਂ ਯੂਨੀਵਰਸਿਟੀਆਂ 'ਚ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਉਹਦੇ 'ਚ ਸ਼ਿਫਟ ਕਰੋ। ਔਰ ਇਹ ਸਭ ਚੱਲ ਰਿਹਾ ਉੱਥੇ ਮਾਮੂਲ ਵਾਂਗ ਹੈ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਸੁਪਰੀਮ ਕੋਰਟ ਨੇ ਕਿਉਂਕਿ ਕੰਨ ਖਿੱਚੇ ਸੀ ਇੰਡੀਅਨ ਗੌਰਮੈਂਟ ਦੇ ਕਿ ਭਾਈ ਅਸੀਂ ਸੂ ਮੋਟੋ ਨੋਟਿਸ ਲਵਾਂਗੇ। ਅੱਜ ਜਿਹੜੀ ਉਹਨਾਂ ਦੀ ਹੋਮ ਮਿਨਿਸਟਰੀ ਨੇ ਆਪਣੇ ਅਟਾਰਨੀ ਜਨਰਲ ਰਾਹੀਂ ਇਹ ਕੀਤਾ ਫਾਈਲ ਜੀ ਕਿ ਇਹਦੀ ਇਨਕੁਆਇਰੀ ਜਿਹੜੀ ਹੈ ਕੇਸ ਦੀ, ਜਿਹੜਾ ਵਾਕਿਆ 4 ਮਈ ਨੂੰ ਹੋਇਆ, ਉਹ CBI ਤੋਂ ਕਰਵਾਈ ਜਾਏਗੀ ਔਰ 6 ਮਹੀਨੇ ਦਾ ਟਾਈਮ ਫਰੇਮ ਹੋਏ ਔਰ ਇਹ ਬੜਾ ਸ਼ਰਮਨਾਕ ਹੈ, ਇਹ ਉਹ ਹੈ। ਸੋ ਉਹ ਸਾਰਾ ਜਿਹੜਾ ਬਾਇੰਗ ਆਫ ਟਾਈਮ ਹੈ। ਪਰ ਜਿਹੜਾ ਮੌਕੇ ਤੇ ਹਾਲਾਂ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਵੀ ਸਾਡਾ ਡੈਲੀਗੇਸ਼ਨ ਇੱਕ ਮਨੀਪੁਰ 'ਚ ਵਿਜ਼ਿਟ ਕਰੇਗਾ ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਹਾਲਾਤ ਸਿਰਫ ਮਨੀਪੁਰ ਤੱਕ ਮਹਿਦੂਦ ਨਹੀਂ ਨੇ। ਆਲਰੇਡੀ ਮਿਜ਼ੋਰਮ ਔਰ ਅਸਾਮ ਔਰ ਅਜੇ ਤੱਕ ਨਾਗਾ ਕਬੀਲਿਆਂ ਨੇ ਇਸ ਸੰਬੰਧੀ ਆਪਣੀ ਨਿਊਟਰਲਿਟੀ ਬਣਾਈ ਹੋਈ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਕੋਈ ਬਹੁਤੀ ਦੇਰ ਨਿਊਟਰਲ ਉਹਨਾਂ ਤੋਂ ਵੀ ਨਹੀਂ ਰਿਹਾ ਜਾਣਾ। ਅਲਟੀਮੇਟਲੀ ਉਹਨਾਂ ਨੂੰ ਵੀ ਇੱਕ ਲਾਈਨ ਲੈਣੀ ਪਏਗੀ ਔਰ ਨਾਰਥ ਈਸਟ ਜਿਹੜਾ ਸਾਰਾ ਉਸ ਬੜਦੀ ਦੇ ਬੂਥੇ ਦੇ ਵਿੱਚ ਇਹਨਾਂ ਨੇ ਹੁਣ ਕੀ ਅਲਟੀਰੀਅਰ ਮੋਟਿਵ ਕੀ ਹੈ ਹਿੰਦੂ ਤਵੀਆਂ ਦਾ, ਕਿਉਂ? ਹਾਲਾਂ ਇਹ ਗੱਲ ਤਾਂ ਹੁਣ ਜੇ ਯੂਰਪੀਅਨ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਕਹਿੰਦਾ ਵੀ ਇਹ ਕਬੀਲਾ ਨਹੀਂ, ਇਹ ਧਰਮ ਦਾ ਐਂਗਲ ਹੈ ਔਰ ਨਜ਼ਰ ਆ ਰਿਹਾ ਕਿ ਵੀ ਜੇ ਇਧਰੋਂ ਵੀ ਜਿਹੜੇ ਕੁੱਕੀ ਕਬੀਲੇ ਦੇ ਲੋਕ ਭੱਜ ਕੇ ਗਏ ਨੇ ਉਹ ਆਪਣੇ ਹਮ ਮਜ਼ਹਬ ਲੋਕਾਂ ਦੇ ਕੋਲ ਹੀ, ਮਿਜ਼ੋਰਮ ਜਿੱਥੇ ਕਿ ਈਸਾਈ ਭਾਈਚਾਰਾ ਉਹਨਾਂ ਦੇ ਕੋਲ ਹੀ ਗਏ ਨੇ। ਔਰ ਕਿਉਂਕਿ ਨਾਗਾ ਕਬੀਲਾ ਵੀ ਈਸਾਈ ਹੈ ਤੇ ਅਲਟੀਮੇਟਲੀ ਜਿਸ ਕਦਰ ਇਹ ਗੰਦੀ ਖੇਡ ਹਿੰਦੂ ਤਵੀਆਂ ਨੇ ਉੱਥੇ ਹਿੰਦੂਤਵਾ ਦੀ ਆਈਡੀਓਲੋਜੀ ਲਾਗੂ ਕਰਨ ਦੇ ਲਈ ਸ਼ੁਰੂ ਕੀਤੀ ਹੋਈ ਹੈ, ਇਹ ਸਿੱਧੀ ਜਿਹੜੀ ਹੈ ਇਹ ਮਜ਼ਹਬੀ ਵਾਰ ਬਣਦੀ ਚਲੀ ਜਾ ਰਹੀ ਹੈ। ਔਰ ਇਹ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਵੀ ਇਹ ਨਹੀਂ ਹੈ ਕਿ ਜਿਹੜਾ ਅੱਗੇ ਕਿਹਾ ਗਿਆ ਸੀ ਕਿ ਜੀ ਜਿਹੜੀ ਮੈਤਾਈ ਹਿੰਦੂ ਤਵੀ ਕਬੀਲਾ ਹੈ ਉਹਨਾਂ ਨੇ ਜਿਹੜਾ ਫੌਜ ਦਾ ਅਸਲਾ ਖਾਨਾ ਲੁੱਟਿਆ ਜਾਂ ਦੂਜਾ ਹੁਣ ਆਇਆ ਵੀ ਇਹ ਲੁੱਟਿਆ ਲੱਟਿਆ ਨਹੀਂ ਹੈ, ਇਹ ਰਾਦਰ ਉਹਨਾਂ ਨੂੰ ਗਿਫਟ ਕੀਤੀਆਂ ਗਈਆਂ
ਜਿਹੜੀਆਂ ਬੰਦੂਕਾਂ ਨੇ, ਹਥਿਆਰ ਨੇ, ਔਰ ਇੰਨੇ ਸਫਿਸਟੀਕੇਟ ਵੈਪਨ ਨੇ ਕਿ ਜਿਹੜੇ ਇਹ ਵੀ ਨਜ਼ਰ ਆ ਰਿਹਾ ਕਿ ਦੂਸਰੇ ਪਾਸੇ ਵੀ, ਕਿਉਂਕਿ ਅਲਟੀਮੇਟਲੀ ਫਿਰ ਪੈਸੇ ਦੀ ਖੇਡ ਵੀ ਹੁੰਦੀ ਹੈ, ਸੋ ਉਹਨਾਂ ਨੇ ਵਾਇਲੈਂਸ ਲਈ ਵੀ ਵਰਤਿਆ ਔਰ ਅੱਗੋਂ ਵੀ ਉਹ ਵੇਚੇ ਜਾ ਰਹੇ ਨੇ। ਸੋ ਇਹ ਬੜੀ ਖਤਰਨਾਕ ਖੇਡ ਜਿਹੜੀ ਹੈ ਬਲੱਡ ਸ਼ੈਡ ਦੀ ਨਾਰਥ ਈਸਟ ਦੇ ਵਿੱਚ ਵੀ। ਔਰ ਜਿਵੇਂ ਵੀਰ ਹਰਜੀਤ ਸਿੰਘ ਹੋਰਾਂ ਨੇ ਕਿਹਾ, ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਿਸ ਤਰ੍ਹਾਂ ਬਿਲਕੁਲ ਡੀਸੈਂਸਿਟਾਈਜ਼ ਹੋ ਚੁੱਕੇ ਨੇ। ਜੇ ਫਲੱਡ ਆਏ ਪੰਜਾਬ ਦੇ ਵਿੱਚ, ਤੁਹਾਨੂੰ ਕਿਸੇ ਕੇਂਦਰੀ ਵਜ਼ੀਰ ਵੱਲੋਂ ਜਾਂ ਕਿਸੇ ਵੱਲੋਂ ਦੌਰਾ ਕਰਨਾ ਤਾਂ ਪੰਜਾਬ ਦਾ ਦੂਰ ਦੀ ਗੱਲ, ਮੈਂ ਨਹੀਂ ਕਿਤੇ ਵੀ ਕਿਸੇ ਦੀ ਸਟੇਟਮੈਂਟ 2 ਅੱਖਰਾਂ ਦੀ ਵੀ ਦੇਖੀ। ਜਾਂ ਜਿਵੇਂ ਪੰਜਾਬ ਦੇ ਲੋਕਾਂ ਨੇ ਇੱਕ ਦੂਸਰੇ ਦੀ ਮਦਦ ਕਰਕੇ ਇਸ ਔਖੀ ਘੜੀ 'ਚ ਵਕਤ ਕੱਢਿਆ, ਕਿਸੇ ਨੇ ਇਹੀ ਤਾਰੀਫ ਕੀਤੀ ਹੋਏ ਕਿ ਭਾਈ ਜਿੱਥੇ ਫੌਜ ਨਹੀਂ ਪਹੁੰਚੀ ਦੂਜੇ ਨਹੀਂ ਹੋਇਆ। ਪੰਜਾਬ ਦੇ ਕਿਸਾਨ ਵੱਡੇ ਵੱਡੇ ਟਰੈਕਟਰ, ਵੱਡੇ ਵੱਡੇ ਜੋ ਉਹਨਾਂ ਦੇ ਕੋਲ ਵਹੀਕਲ ਸਨ, ਉਹ ਲੈ ਕੇ ਉਹਨਾਂ ਨੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਜਿਵੇਂ ਖਿਦਮਤ ਕੀਤੀ। ਜਾਂ ਸਿੱਖ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ, ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ, ਜਿਵੇਂ ਉਹ ਮਦਦ ਦੇ ਉੱਤੇ ਉਤਰੇ। ਇਸ ਸਭ ਦੇ ਬਾਵਜੂਦ ਇੱਕ ਅੰਡਰ ਕਰੰਟ ਜਿਹੜਾ ਹਿੰਦੂਤਵੀਆਂ ਦੀਆਂ ਦਲੀਲਾਂ ਤੋਂ ਤੁਹਾਨੂੰ ਨਜ਼ਰ ਆਉਂਦਾ ਹੈ, ਜਿਸ ਕਦਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਇੱਕਦਮ ਸਾਇਲੈਂਸ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਡਿਬਰੂਗੜ੍ਹ ਦੇ ਵਿੱਚ 4 ਮਹੀਨੇ ਬੀਤਣ ਬਾਅਦ ਵੀ ਕੋਈ ਜੇ ਉਹਨਾਂ ਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ 'ਚ ਲੱਗਦਾ ਹੈ 4 ਦਾ ਪਹਿਲਿਆਂ ਦਾ, ਤੇ ਉਹਦੇ 'ਚੋਂ ਕੋਈ ਪੇਸ਼ ਨਹੀਂ ਕਰਦੇ ਕਿਉਂਕਿ ਕੋਈ ਸਬੂਤ ਵੀ ਨਹੀਂ ਨੇ। ਪਰ ਇਹਨੂੰ ਕਿਵੇਂ ਪੰਜਾਬ ਦੀ ਸਿਚੁਏਸ਼ਨ ਨੂੰ ਆਉਣ ਵਾਲੇ ਪੀਰੀਅਡ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਕੋਈ ਹੋਰ ਗੰਦਾ ਫਿਰਕੂ ਰੰਗ ਦੇ ਸਕਦੇ ਨੇ ਕਿ ਇੱਕੋ ਵੇਲੇ ਬਵਾਲ ਖੜਾ ਕਰ ਸਕਦੇ ਨੇ। ਜੋ ਨਾਰਥ ਈਸਟ ਈਸਾਈਆਂ ਨਾਲ ਕੀਤਾ ਹੈ, ਉਹ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨਾਲ ਤਾਂ ਚੱਲ ਹੀ ਰਿਹਾ, ਪੰਜਾਬ ਦੇ ਵਿੱਚ ਔਰ ਦੂਸਰੀਆਂ ਥਾਵਾਂ 'ਤੇ ਵੀ ਸਿੱਖਾਂ ਨੂੰ ਨਿਸ਼ਾਨੇ 'ਤੇ ਲੈ ਕੇ, ਔਰ ਫਿਰ ਉਹੀ ਏਕਤਾ ਅਖੰਡਤਾ ਦਾ ਜਿਹੜਾ ਜਾਪ ਹੈ ਉਹ ਮੈਜੋਰਿਟੀ ਹਿੰਦੂਆਂ ਨੂੰ ਪੜ੍ਹਾਇਆ ਜਾਏ। ਸੋ ਉਹਨਾਂ ਦੀ ਗੱਲ ਵੀਰ ਹਰਜੀਤ ਸਿੰਘ ਹੋਰਾਂ ਦਾ ਠੀਕ ਸੁਣਿਆ ਕਿ ਜਿਹੜਾ ਹੱਲ ਹੈ ਉਹ ਯੂਨਾਈਟਿਡ ਏਕਤਾ। ਹੁਣ ਏਕਤਾ ਦਾ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਕੋਈ ਐਸਾ ਮੰਜਾ ਵੱਡਾ ਬਣਾਉਣਾ ਜਿਹਦੇ ਤੇ 35 ਮਿਲੀਅਨ ਸਿੱਖਾਂ ਨੂੰ ਇੱਕ ਮੰਜੇ ਤੇ ਬਿਠਾਉਣਾ, ਪਰ ਮੈਜੋਰਿਟੀ ਸਿੱਖ ਘੱਟੋ ਘੱਟ ਜਿਹੜੇ ਪੰਥਕ ਏਜੰਡੇ ਦੀ ਗੱਲ ਕਰਨ ਵਾਲੇ ਨੇ, ਜਿਹੜੇ ਰਜਿਸਟਰਡ ਬੇਈਮਾਨ ਨੇ, ਦੁਸ਼ਮਣ ਦੇ ਪਾਲੇ 'ਚ ਜਿਹੜਾ ਗਏ ਹੋਏ ਨੇ, ਉਹਨਾਂ ਦੀ ਕੋਈ ਗੱਲ ਨਹੀਂ ਹੈ। ਘੱਟੋ ਘੱਟ ਆਪਣਿਆਂ ਨੂੰ ਤਾਂ ਇਹ ਲੱਗੇ ਕਿ ਭਾਈ ਅਸੀਂ ਇੱਕ ਦੂਸਰੇ ਨੂੰ ਨਾ ਕ੍ਰਾਸ ਪਰਪਸ ਦੇ ਕੰਮ ਕਰੀਏ, ਮਤ ਖੁਸ਼ ਹੋਈਏ ਕਿ ਬਈ ਮੈਨੂੰ ਹਮੇਸ਼ਾ ਹੀ ਇਹ ਰਹਿੰਦਾ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਲਕੁਲ ਕੱਲਾ ਛੱਡ ਦਿੱਤਾ ਸੀ ਸਾਡੀਆਂ ਜਥੇਬੰਦੀਆਂ ਨੇ, ਔਰ ਅੱਜ ਸਾਹਮਣੇ ਹੀ ਹੈ ਹੁਣ ਉਹੀ ਹਾਲਾਤ ਪੰਜਾਬ ਹੈ, ਉਹੀ ਡਰੱਗਸ ਕਿਸ ਕਦਰ ਜਾ ਰਹੀਆਂ ਨੇ, ਉਹੀ ਮੌਤਾਂ ਦੀਆਂ ਖਬਰਾਂ ਵੀ ਨੇ, ਉਹੀ ਫੜੋ ਫੜੀ ਦਾ ਸਿਲਸਿਲਾ ਵੀ ਹੈ। ਔਰ ਅਜੇ ਤੱਕ ਵੀ ਤੁਹਾਨੂੰ ਉੱਥੋਂ ਕੋਈ ਆਵਾਜ਼ ਇਹ ਨਹੀਂ ਨਿਕਲਦੀ ਨਜ਼ਰ ਆਏਗੀ ਕਿ ਬਈ ਤੁਸੀਂ 10 ਬੰਦੇ 2900 ਕਿਲੋਮੀਟਰ ਦੂਰ ਜਿਹੜੇ ਨੇ, ਜਿਨ੍ਹਾਂ ਦੇ ਖਿਲਾਫ ਕੋਈ ਚਾਰਜ ਨਹੀਂ, ਕੋਈ ਬੰਦਾ ਨਹੀਂ ਮਾਰਿਆ ਉਹਨਾਂ ਨੇ, ਕੋਈ ਹੋਰ ਨਹੀਂ ਹੈ। ਸੋ ਇਹ ਜੇ ਅਸੀਂ ਇਸੇ ਪਾਰਟ 'ਚ ਰਹੇ ਕਿ ਜੀ ਐਜ਼ ਲੌਂਗ ਐਜ਼ ਅਸੀਂ ਸੇਫ ਹੈ, ਦੇਖੋ ਸਾਡੀ ਜਥੇਬੰਦੀ ਜੇ ਕੋਈ ਕਰਦੀ ਹੈ ਤਾਂ ਸਾਨੂੰ ਕੋਈ ਰੋਕਦੇ ਨਹੀਂ, ਤੇ ਦੂਜਾ ਤੇ ਫਿਰ ਉਹ ਇੱਕ ਇੱਕ ਕਰਕੇ ਹਰ ਇੱਕ ਦੀ ਵਾਰੀ ਜਿਹੜੀ ਹੈ ਉਹ ਆਉਣੀ ਹੈ। ਸੋ ਅਸੀਂ ਵੀਰ ਹਰਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਦੋਂ ਅਸੀਂ 18ਵੀਂ ਸਦੀ ਦੇ ਸਿੱਖ ਰਾਜਾਂ ਦੀ ਗੱਲ ਕਰਦੇ ਹਾਂ ਮਲਟੀਪਲ ਟਾਈਮਸ, ਕਿਉਂਕਿ ਪਹਿਲਾ ਸਿੱਖ ਰਾਜ 1710 ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਸਥਾਪਿਤ ਹੋਇਆ, ਜਿਸ ਨੇ ਭਵਿੱਖ ਦੇ ਸਿੱਖ ਰਾਜਾਂ ਦਾ ਜਿਹੜਾ ਸਕ੍ਰਿਪਟ ਹੈ ਜਾਂ ਉਸ ਦੀ ਇਬਾਰਤ ਹੈ ਉਹ ਲਿਖੀ। ਕਿਉਂਕਿ ਉਹੀ ਜੋ ਉਹਨਾਂ ਦੇ ਸਿੱਕੇ ਦੇ ਉੱਤੇ ਲਫ਼ਜ਼ ਸੀ, ਜੋ ਉਹਨਾਂ ਦੀ ਸ਼ਾਹੀ ਮੋਹਰ ਦੇ ਉੱਤੇ ਲਫ਼ਜ਼ ਸੀ ਫਾਰਸੀ 'ਚ, ਉਹੀ ਫਿਰ ਸਰਕਾਰੇ ਖਾਲਸਾ ਜੀ ਉਹਦੇ ਵੇਲੇ ਲਾਹੌਰ ਦਰਬਾਰ 'ਚ ਵੀ ਰਹੇ। ਉਹ ਸ਼ਾਰਟ ਲਿਵਡ ਸੀ। ਸ਼ਾਰਟ ਲਿਵਡ ਇਸ ਲਈ ਕਿ 1710 'ਚ ਸਥਾਪਿਤ ਹੁੰਦਾ ਹੈ, 1715 'ਚ ਬਾਬਾ ਬੰਦਾ ਸਿੰਘ ਬਹਾਦਰ ਸਾਲ ਐਂਡ 'ਤੇ ਉੱਤੇ ਗ੍ਰਿਫਤਾਰ ਹੁੰਦੇ ਨੇ, ਤੇ ਇਸ 5 ਸਾਲ ਦੇ ਪੀਰੀਅਡ 'ਚ ਵੀ ਕੁਛ ਏਰੀਏ ਆਏ ਚਲੇ ਗਏ, ਫਿਰ ਵਾਪਸ ਕੈਪਚਰ ਕਰ ਲਏ। ਲਾਹੌਰ ਕਦੇ ਵੀ ਜਿਹੜਾ ਉਹ ਕੈਪਚਰ ਨਹੀਂ ਹੋਇਆ, ਲੇਕਿਨ ਮਾਲਵੇ ਦੀਆਂ ਦਾ ਵੱਡਾ ਹਿੱਸਾ ਇੱਧਰੋਂ ਸਹਾਰਨਪੁਰ, ਮੇਰਠ ਤੋਂ ਲੈ ਕੇ ਅਸੀਂ ਦੇਖਦੇ ਹਾਂ ਕਿ ਇਹ ਉਸ ਰਾਜ ਦਾ ਹਿੱਸਾ ਸੀ। ਪਰ ਉਸ ਰਾਜ ਨੇ ਸਿੱਖਾਂ ਦੇ ਅੰਦਰ, ਜਿਹਨੂੰ ਉਸ ਵੇਲੇ ਦੇ ਯੂਰਪੀਅਨ ਹਿਸਟੋਰੀਅਨਸ ਨੇ ਵੀ ਕਿਹਾ ਕਿ ਬੇਸ਼ੱਕ ਇਹ ਥੋੜ੍ਹ ਚਿਰਾ ਰਾਜ ਸੀ, ਪਰ ਇਸ ਨੇ ਇੱਕ ਤਾਂ ਆਮ ਜਿਹੜਾ ਆਵਾਮ ਸੀ, ਜਿਹੜਾ ਸਦੀਆਂ ਤੋਂ
ਉੱਥੇ ਰਾਜ ਕੋਈ ਇਸਲਾਮ ਦੇ ਨਾਂ 'ਤੇ ਕਰੇ ਜਾਂ ਕੋਈ ਹਿੰਦੂਤਵਾ ਦੇ ਚੌਹਾਨ ਰਾਜਿਆਂ ਦਾ ਰਾਜ ਸੀ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਹੋਣਗੇ। ਆਮ ਲੋਕ, ਆਮ ਆਵਾਮ ਤਾਂ ਸਫ਼ਰ ਹੀ ਕਰਦੇ ਰਹੇ, ਕਿਉਂਕਿ ਉਹ ਇੱਕ ਕਿਸਮ ਦਾ ਜਗੀਰੂ ਨਿਜ਼ਾਮ ਸੀ, ਸਿਕਦਾਰੀ ਨਿਜ਼ਾਮ ਸੀ, ਮਲਕਾਂ ਔਰ ਦੂਸਰਿਆਂ ਦੇ ਨਾਂ ਥੱਲੇ ਐਕਸਪਲੋਇਟੇਸ਼ਨ ਦਾ ਨਿਜ਼ਾਮ ਸੀ। ਸੋ ਮੈਂ ਸਮਝਦਾ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਆਲਮੋਸਟ 800 ਸਾਲ ਬਾਅਦ ਜਿਹੜਾ ਚਾਪੜ ਚਿੜੀ ਦੇ ਜੰਗ ਤੋਂ ਬਾਅਦ ਸਿੱਖ ਰਾਜ ਜਿਸ ਨੂੰ ਮਾਣ ਨਾਲ ਕਿਹਾ ਜਾਂਦਾ, ਉਸ ਦਾ ਪਹਿਲਾ ਜਿਹੜਾ ਫਰਮਾਨ ਸੀ, ਆਰਡੀਨੈਂਸ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਆਮ ਲੋਕਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਇਹ ਜਿਹੜੇ ਰਾਜੇ ਨੇ ਇਹ ਕੋਈ ਰੱਬ ਦੇ ਬਣਾਏ ਹੋਏ ਨਹੀਂ ਨੇ। ਰਾਜੇ ਬਣਨ ਦਾ ਹੱਕ ਉਹਨਾਂ ਨੂੰ ਹੀ ਹੋਣਾ ਚਾਹੀਦਾ ਜਿਹੜੇ ਕਾਬਲ ਨੇ, ਔਰ ਤਾਕਤ ਆਮ ਲੋਕਾਂ ਦੇ ਜਾਂ ਆਵਾਮ ਦੇ ਕੋਲ ਲਾਈ ਕਰਦੀ। ਇਸੇ ਲਈ ਯੂਰਪੀਅਨ ਹਿਸਟੋਰੀਅਨਸ ਨੇ ਕਿਹਾ ਵੀ ਬੇਸ਼ੱਕ ਇਹ ਰਾਜ ਥੋੜ੍ਹ ਚਿਰਾ ਸੀ, ਲੇਕਿਨ ਇਸ ਨੇ ਇਹ ਜਜ਼ਬਾ ਦਿੱਤਾ ਆਮ ਆਵਾਮ ਨੂੰ ਕਿ ਮੁਗਲ ਜਿੱਤ ਨਹੀਂ ਨੇ, ਇਹਨਾਂ ਨੂੰ ਜਿੱਤਿਆ ਜਾ ਸਕਦਾ। ਔਰ ਫਿਰ ਉਹਨਾਂ ਨੇ ਸਿੱਖਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਉਹਨਾਂ ਨੇ once they tasted from the cup of power they never forgot that they can do it again। ਭਾਵੇਂ ਉਹ ਰਾਜ ਚਲਾ ਗਿਆ, ਬੰਦਾ ਸਿੰਘ ਬਹਾਦਰ ਵੀ ਸ਼ਹੀਦ ਹੋਏ, ਉਹਨਾਂ ਦਾ ਬੱਚਾ ਵੀ, ਸਿੱਖਾਂ ਨੂੰ ਵੀ ਢੂੰਡ ਕੇ ਜਿਹੜਾ ਉਹਨਾਂ ਨੇ ਮਾਰਿਆ। ਤੱਤ ਖਾਲਸੇ ਦਾ ਵੀ ਬਾਅਦ 'ਚ ਕੰਮ ਕਰਤਾ, ਜਿਹਨੂੰ ਪਹਿਲਾਂ ਮੁਗਲਾਂ ਨੇ ਯੂਜ਼ ਕੀਤਾ ਬੰਦਾ ਸਿੰਘ ਬਹਾਦਰ ਨੂੰ ਸਬਡਿਊ ਕਰਨ ਦੇ ਲਈ। 1716 'ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਹੁਣ 1716 ਤੋਂ ਲੈ ਕੇ ਜੇ ਅਸੀਂ 1730 ਤੱਕ ਚਲੇ ਜਾਈਏ ਤੇ ਅਗਲੇ 10 12 15 ਸਾਲ ਜਿਹੜਾ ਉਹ ਬੜਾ ਮੁਸੀਬਤ ਦਾ ਪੀਰੀਅਡ ਹੈ, ਜਦੋਂ ਕਿ ਬਿਲਕੁਲ ਐਂ ਲੱਗਦਾ ਹੈ ਕਿ ਸਿੱਖ ਮੂਵਮੈਂਟ ਖਤਮ ਹੋ ਗਈ। ਔਰ ਉਹ ਜਿਹੜਾ ਚੈਲੰਜ ਸੀ ਹਕੂਮਤ ਨੂੰ ਵੀ ਲੱਗਾ ਵੀ ਅਸੀਂ ਦਬਾ ਦਿੱਤਾ, ਜਿਹਨੂੰ ਕਹਿੰਦੇ ਨੇ ਕੋਈ ਬੀਕਾਨੇਰ ਨੂੰ ਚਲਾ ਗਿਆ, ਕੋਈ ਥੜਾਂ 'ਚ ਚਲਾ ਗਿਆ, ਕੋਈ ਜੰਗਲਾਂ 'ਚ ਚਲਾ ਗਿਆ, ਕੋਈ ਬੇਲਿਆਂ 'ਚ ਚਲਾ ਗਿਆ, ਕੋਈ ਛੰਭ 'ਚ ਚਲਾ ਗਿਆ, ਕੋਈ ਜਿਹੜਾ ਉਹ ਮਾਲਵੇ ਦੇ ਉਸ ਡੈਜ਼ਰਟ ਵਾਲੇ ਏਰੀਏ 'ਚ ਚਲਾ ਗਿਆ। ਲੇਕਿਨ ਬਹੁਤ ਜਲਦੀ ਉਸ 'ਚੋਂ ਰਿਵਾਈਵਲ ਦੀ ਗੱਲ ਹੁੰਦੀ ਹੈ ਔਰ ਉਸ ਦੇ ਔਰ ਪਹਿਲੇ ਦੀਵਾਨ ਦਰਬਾਰਾ ਸਿੰਘ ਦੀ ਕਮਾਂਡ ਥੱਲੇ ਸ਼ੁਰੂਆਤ ਹੁੰਦੀ ਹੈ। ਔਰ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਨਾਦਰ ਸ਼ਾਹ ਦੇ ਆਉਣ ਤੋਂ ਪਹਿਲਾਂ 1739 ਦੇ ਵਿੱਚ ਨਾਦਰ ਸ਼ਾਹ ਆਉਂਦਾ ਹੈ, ਉਸ ਤੋਂ ਪਹਿਲਾਂ ਜ਼ਕਰੀਆ ਖਾਨ ਔਰ ਦੂਸਰਿਆਂ ਨੂੰ ਇਹ ਲੱਗਣ ਲੱਗ ਜਾਂਦਾ ਹੈ, ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ, ਕਿ ਸਿੱਖਾਂ ਦੇ ਨਾਲ ਜੇ ਅਸੀਂ ਥੋੜ੍ਹਾ ਜਿਹਾ ਮਿੱਤਰਾਨਾ ਕਰ ਲਈਏ। ਔਰ ਉਹਦੇ 'ਚੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਨਵਾਬੀ ਦਾ ਦੌਰ ਬੜਾ ਸ਼ਾਰਟ ਲਿਵਡ ਹੈ, ਸ਼ਾਇਦ 2 ਸਾਲ ਤੋਂ ਵੀ ਘੱਟ ਹੋਏਗਾ, ਜਦੋਂ ਕਿ ਐਜ਼ ਏ ਸਬ ਨੇਸ਼ਨ ਲਾਹੌਰ ਦਰਬਾਰ ਸਿੱਖਾਂ ਨੂੰ ਤਸਲੀਮ ਕਰਦਾ ਹੈ। ਔਰ ਜਗੀਰ ਜਿਹੜੀ ਹੈ ਉਹ 84 ਪਿੰਡਾਂ ਦੀ ਝਬਾਲ ਦੇ ਆਲੇ ਦੁਆਲੇ। ਔਰ ਉਹ ਇੱਕ ਵੱਖਰਾ ਵਾਕਿਆ ਹੈ ਕਿ ਵੀ ਉਹ ਨਵਾਬ ਕਪੂਰ ਸਿੰਘ ਜਿਹੜੇ ਨੇ ਉਹ ਸਰਬੱਤ ਖਾਲਸਾ ਦੇ ਬਿਹਾਫ 'ਤੇ ਉਸ ਨਵਾਬੀ ਨੂੰ ਕਬੂਲਦੇ ਨੇ। ਔਰ ਇਹ ਰੈਕਗਨੀਸ਼ਨ ਸਿੱਖ ਨੇਸ਼ਨ ਦੀ ਐਜ਼ ਏ ਸਬ ਨੇਸ਼ਨ ਹੈ ਵਿਦਨ ਉਹਨਾਂ ਦੇ ਸਿਸਟਮ ਦੇ। ਪਰ ਨਾਲ ਜਦੋਂ ਉਸ ਨੂੰ ਖਿਲਤ ਨੂੰ ਸਵੀਕਾਰ ਵੀ ਕਰਦੇ ਨੇ ਖਾਲਸਾ ਪੰਥ ਲਈ, ਤੇ ਇਹ ਦਾਅਵਾ ਵੀ ਠੋਕਦੇ ਨੇ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਸੀਂ ਆਪਣਾ ਜਿਹੜਾ ਸੋਵਰਨਿਟੀ ਦਾ, ਪ੍ਰਭੂ ਸੱਤਾ ਦਾ, ਬਾਦਸ਼ਾਹਤ ਦਾ ਦਾਵਾ ਹੈ ਉਹ ਛੱਡਿਆ ਨਹੀਂ ਹੈ। ਸੋ ਇਹ ਉਹ ਪੀਰੀਅਡ ਹੈ ਜਦੋਂ ਕਿ ਉਹਨੇ ਤਾਂ ਅਰੇਂਜਮੈਂਟ ਨੇ ਕੰਮ ਕਰਨਾ ਨਹੀਂ ਸੀ, ਉਹ ਫੇਲ ਹੋਇਆ। ਨਤੀਜੇ ਦੇ ਤੌਰ ਤੇ ਫਿਰ ਸਿੱਖਾਂ ਦੀ ਪਰਸੀਕਿਊਸ਼ਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ, ਜਿਸ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ, ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ, ਔਰ ਜ਼ਕਰੀਆ ਖਾਨ ਦੇ ਫਿਰ ਸੂਬੇਦਾਰ ਲਖਪਤ ਰਾਏ, ਜਸਪਤ ਰਾਏ ਰਾਹੀਂ ਫਿਰ ਛੋਟਾ ਘੱਲੂਘਾਰਾ 1746 ਤੱਕ ਪਹੁੰਚਣ ਤੋਂ ਪਹਿਲੇ। ਹੁਣ ਇਹ ਜਿਹੜਾ ਸਾਰਾ ਪੀਰੀਅਡ ਹੈ ਮਿਸਲ ਪੀਰੀਅਡ ਤੋਂ ਲੈ ਕੇ ਉਸ 1746 ਤੱਕ ਦੇ ਦੌਰ ਦਾ, ਉਸ ਦੇ ਵਿੱਚ ਪੰਜਾਬ ਵਿਹਲਾ ਕਰਾ ਲੈਂਦੇ ਨੇ ਉਹ ਸਿੱਖਾਂ ਤੋਂ। ਜਿਹੜੇ ਬਾਗੀ ਨੇ ਉਹ ਛੱਡ ਜਾਂਦੇ ਨੇ, ਕੁਛ ਜਿਹੜੇ ਨੇ ਸੇਫ ਚੌਧਰੀਆਂ ਦੇ ਇਲਾਕਿਆਂ 'ਚ ਆਪਣੇ ਪਰਿਵਾਰ ਛੱਡ ਦਿੰਦੇ ਨੇ। ਔਰ ਉਸ ਦੌਰ ਦੇ ਵਿੱਚ ਪੂਰਾ ਪੰਜਾਬ ਦੇ ਵਿੱਚ ਜਦੋਂ ਅਸੀਂ ਸਿਰਾਂ ਦੇ ਮੁੱਲ ਪੈਣਾ ਕਹਿੰਦੇ ਹਾਂ ਕਿ ਭਾਈ ਜਿਉਂਦੇ ਨੂੰ ਫੜ ਕੇ ਲਿਆਏ ਤਾਂ ਇੰਨਾ, ਵੱਡੇ ਦਾ ਸਿਰ ਲਿਆਏ ਤਾਂ ਇੰਨਾ, ਔਰ ਉਹ ਸਾਰਾ ਪੰਜਾਬ ਖਾਲੀ ਹੋ ਜਾਂਦਾ। ਹੁਣ ਇਹ ਉਹ ਦੌਰ ਹੈ ਜਦੋਂ ਕਿ ਢੰਡੋਰਾ ਪਿੱਟਿਆ ਜਾਂਦਾ ਸੀ ਲਾਹੌਰ ਦੇ ਵਿੱਚ, ਅੰਮ੍ਰਿਤਸਰ 'ਚ, ਵੱਡੇ ਹੋਰ ਕੇਂਦਰਾਂ 'ਤੇ, ਕਿ ਪੰਜਾਬ 'ਚੋਂ ਸਿੱਖਾਂ ਦਾ ਨਾਮੋ ਨਿਸ਼ਾਨ ਅਸੀਂ
ਮਿਟਾ ਦਿੱਤਾ। ਇਹ ਉਹ ਦੌਰ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ, ਮੱਸਾ ਰੰਗੜ ਵਰਗੇ ਆ ਕੇ ਬੈਠ ਜਾਂਦੇ ਨੇ। ਤੁਸੀਂ ਜਦੋਂ ਟਾਈਮ ਲਾਈਨ ਦੇਖੋਗੇ ਤੇ ਇਹ ਸਿੱਖ ਮਿਸਲਾਂ ਦਾ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਦੀ ਸਥਿਤੀ ਹੈ, ਔਰ ਜਿਹੜਾ ਨਵਾਬੀ ਦੌਰ ਹੈ ਉਸ ਤੋਂ ਇਮੀਡੀਏਟ ਬਾਅਦ ਦੀ ਹਾਲਤ ਹੈ। ਔਰ ਅੱਜ ਅਸੀਂ ਜਦੋਂ 27 ਜੁਲਾਈ ਨੂੰ ਗੱਲ ਕਰ ਰਹੇ ਤੇ ਸਾਡੀਆਂ ਨਜ਼ਰਾਂ ਦੇ ਸਾਹਮਣੇ 27 ਜੁਲਾਈ 1739 ਜਿਸ ਦਿਨ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਜਦੋਂ ਬਾਬਾ ਲਫ਼ਜ਼ ਕਿਹਾ ਜਾਂਦਾ ਬਹੁਤ ਵਾਰ ਸਾਨੂੰ ਲੱਗਦਾ ਵੀ ਇਹ ਬਜ਼ੁਰਗ ਹੋਣੇ ਨੇ, ਇਹ ਤਾਂ ਸਾਡਾ ਸਤਿਕਾਰ ਹੈ। ਜਿਵੇਂ ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵੀ 7 ਤੇ 9 ਸਾਲ ਦੇ ਸਾਡੇ ਬਾਬੇ ਨੇ, ਇਹ ਬੋਤਾ ਸਿੰਘ, ਗਰਜਾ ਸਿੰਘ ਗੱਭਰੂ ਨੇ, ਅੰਮ੍ਰਿਤ ਛਕਿਆ। ਔਰ ਜਿਵੇਂ ਮੈਂ ਕਿਹਾ ਵੀ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਦਾ ਕੰਟਰੋਲ ਹੁੰਦਾ ਹੈ, ਹਰਿਮੰਦਰ ਸਾਹਿਬ ਤੇ ਮੁਗਲਾਂ ਦਾ ਦੂਜਾ ਸਿੱਖ ਚੈਲੰਜ ਕਰਨ ਆਉਂਦੇ ਨੇ ਰਾਤ ਬਰਾਤੇ ਚੁੱਭੀ ਮਾਰ ਕੇ, ਔਰ ਫਿਰ ਘੋੜੇ ਨੂੰ ਅੱਡੀ ਲਾ ਕੇ ਭੱਜ ਕੇ ਦੱਸ ਜਾਂਦੇ ਨੇ ਜਾਂਦਿਆਂ ਜਾਂਦਿਆਂ ਵੀ ਅਸੀਂ ਇਸ਼ਨਾਨ ਕਰ ਰਹੇ ਕਰਕੇ ਗਏ ਹਾਂ ਕਿਉਂਕਿ ਸਾਡਾ ਸਥਾਨ ਹੈ। ਸੋ ਉਸ ਪੀਰੀਅਡ ਦੇ ਵਿੱਚ ਹੀ ਇਹ ਦੋਵੇਂ ਗੱਭਰੂ ਜਿਹੜੇ ਕਿ ਵੱਡੇ ਵੱਡੇ ਝਾੜ ਸੀ, ਉਹਨਾਂ ਦੇ ਪਿੱਛੇ ਜਿਹੜਾ ਦਿਨ ਵੇਲੇ ਲੁਕ ਜਾਂਦੇ ਸੀ, ਰਾਤ ਨੂੰ ਜਿਹੜਾ ਉਹ ਜਾਂਦੇ ਸੀ ਅੱਗੇ। ਔਰ ਇਹਨਾਂ ਦੇ ਵਾਕਿਆ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹ ਕਿਉਂ, ਇਹ ਵੀ ਸਿੱਖ ਰਾਜ ਹੈ ਜਿਹੜਾ ਉਹਨਾਂ ਨੇ ਭਾਵੇਂ ਕੁਛ ਦਿਨਾਂ ਲਈ ਸਥਾਪਿਤ ਕੀਤਾ ਹੈ, ਕਿਉਂਕਿ ਬਾਬਾ ਬੰਦਾ ਸਿੰਘ ਤੋਂ ਬਾਅਦ ਅਸੀਂ ਛੋਟੇ ਘੱਲੂਘਾਰੇ ਤੋਂ ਬਾਅਦ ਖਾਸ ਤੌਰ ਤੇ ਸਿੱਖ ਮਿਸਲਾਂ ਸਥਾਪਿਤ ਹੁੰਦੀਆਂ ਨੇ। 12 ਮਿਸਲਾਂ ਜਿਹੜੀਆਂ ਉੱਥੋਂ ਇੰਡਸ ਦਰਿਆ ਤੋਂ ਲੈ ਕੇ ਆਲਮੋਸਟ ਜਮਨਾ ਤੱਕ ਉਸ ਰਾਜ ਦੇ ਵਿੱਚ ਜਿਹੜਾ ਉਹ ਆਲਮੋਸਟ 1746 ਤੋਂ ਬਾਅਦ 1799 ਤੱਕ ਰਹਿੰਦਾ ਹੈ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ 18 ਸਾਲ ਦੀ ਉਮਰ 'ਚ ਫਿਰ ਲਾਹੌਰ ਤੇ ਕਾਬਜ਼ ਹੁੰਦੇ ਨੇ ਤੇ 1799 ਤੋਂ 1849 ਤੱਕ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਸਿੱਖ ਰਾਜ, 10 ਸਾਲ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਵੀ। ਹੁਣ ਇਹਨਾਂ ਤਿੰਨਾਂ ਰਾਜਾਂ ਦੀ ਗੱਲ ਹੁੰਦੀ ਹੈ। ਹੁਣ ਅਸੀਂ ਜਿਸ ਰਾਜ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ, ਔਰ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਦਾ ਸੰਘਰਸ਼ ਲੜ ਰਹੇ ਹਾਂ, ਬਹੁਤ ਵਾਰ ਅਸੀਂ ਦੇਖਿਆ ਕਿੰਨੇ ਬੈਂਡ ਵੈਗਨ ਤੋਂ ਉਤਰੇ, ਕਿਸੇ ਹੋਰ ਤੇ ਚੜ੍ਹ ਗਏ, ਕਿੰਨੇ ਜਿਹੜੇ ਨੇ ਉਹਨਾਂ ਨੇ ਆਪਣੇ ਮੁੱਲ ਪਵਾਏ, ਓਪਰਚੁਨਿਸਟ, ਮੌਕਾ ਪ੍ਰਸਤ, ਆਲਾ ਦੁਆਲਾ ਤੁਹਾਨੂੰ ਸਾਰੇ ਪੰਜਾਬ ਵੱਲ ਨਜ਼ਰ ਮਾਰੋ ਨਜ਼ਰ ਆਉਂਦੇ ਨੇ। ਔਰ ਜਿਵੇਂ ਕੱਲ੍ਹ ਪਰਸੋਂ ਇੱਕ ਜਿਹੜਾ ਡਿਬੇਟਰ ਹੈ ਉਹ ਗੱਲ ਕਹਿ ਰਿਹਾ ਸੀ ਕਿ ਜੀ ਹਿੰਦੂਤਵਾ ਸਿੱਖਾਂ ਨੇ ਤਾਂ ਮਨਜ਼ੂਰ ਕਰ ਲਿਆ। ਉਹਨੂੰ ਇਹ ਦੂਜੇ ਨੇ ਪੁੱਛਿਆ ਜੀ ਉਹ ਕਿਵੇਂ, ਕਹਿੰਦੇ ਪੰਜਾਬ ਤੁਸੀਂ ਦੇਖੋ ਬੀਜੇਪੀ 'ਚ ਕੋਈ ਹਿੰਦੂ ਤਾਂ ਨਹੀਂ ਜੁਆਇਨ ਕਰ ਰਹੇ। ਉਹਨਾਂ ਨੇ ਕਿਹਾ ਸਾਰੇ ਅਮਰਿੰਦਰ ਸਿੰਘ ਤੋਂ ਲੈ ਕੇ ਹੁਣ ਤੱਕ ਕਹਿੰਦੇ ਧੜਾ ਧੜ ਲਾਈਨ ਲੱਗੀ ਹੋਈ ਹੈ, ਸਿੱਖ ਹੀ ਜੁਆਇਨ ਕਰ ਰਹੇ ਨੇ। ਬੜੇ ਬੜੇ ਸਿੱਖ ਚਿਹਰੇ ਜਿਹੜੇ ਦੂਜੀਆਂ ਧਿਰਾਂ 'ਚ ਸੀ, ਅਕਾਲੀਆਂ 'ਚ ਹੋਣ, ਦੂਜਿਆਂ 'ਚ ਹੋਣ। ਔਰ ਇਹ ਗੱਲ ਸਾਰੀ ਗਲਤ ਨਹੀਂ ਹੈ, ਕਿਉਂਕਿ ਇਹ ਗੱਲ ਦੱਸਦੀ ਹੈ ਕਿ ਵੀ ਕਿਸ ਕਦਰ ਇਹਨਾਂ 75 ਸਾਲਾਂ ਨੇ ਭ੍ਰਿਸ਼ਟਾ ਦਿੱਤਾ ਹੈ ਇੱਕ ਤਬਕੇ ਨੂੰ, ਕਿ ਉਹਨਾਂ ਦੇ ਲਈ ਨਾ ਸਿਧਾਂਤ ਮੈਟਰ ਕਰਦਾ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਸਿਰਾਂ ਤੇ ਪੱਗਾਂ ਨੇ, ਦਾੜੇ ਖੁੱਲੇ ਰੱਖੇ ਹੋਏ ਨੇ ਜਾਂ ਬੰਨੇ ਹੋਏ ਨੇ, ਆਪਣੇ ਆਪ ਨੂੰ ਸਿੱਖਾਂ ਦੇ ਨਾਂ ਨਾਲ ਸੰਬੋਧਨ ਕਰਦੇ ਨੇ। ਔਰ ਇਹ ਕਿਹੜੇ ਮੂੰਹ ਦੇ ਨਾਲ ਜਾ ਕੇ ਹਿੰਦੂਤਵੀ ਖੈਮੇ ਦੇ ਵਿੱਚ ਬੀਜੇਪੀ ਦੇ ਵਿੱਚ ਜਾ ਕੇ ਬਹਿੰਦੇ ਨੇ। ਪਰ ਇਹ ਗੱਲ ਸਾਨੂੰ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਜਦੋਂ ਅਸੀਂ ਇਸ ਸਥਿਤੀ ਨੂੰ ਦੇਖਦੇ ਹਾਂ ਤਾਂ ਫਿਰ 18ਵੀਂ ਸਦੀ ਦਾ ਉਹ ਦੌਰ ਵੀ ਹੈ ਜਦੋਂ ਸਾਰਾ ਪੰਜਾਬ ਵਿਹਲਾ ਕਰਵਾ ਲਿਆ ਗਿਆ, ਜਾਂ ਸਿਰਾਂ ਦੇ ਮੁੱਲ ਨੇ। ਲਾਹੌਰ ਦੇ ਵਿੱਚ ਜਿਹੜਾ ਉਹ ਰੋਜ਼ਾਨਾ ਜਿਹੜਾ ਨਖਾਸ ਚੌਂਕ ਘੋੜ ਮੰਡੀ ਘੋੜਿਆਂ ਦੀ ਜਿੱਥੇ ਹੈ, ਉੱਥੇ ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਸੀ। ਇਹ ਉਹੀ ਦੌਰ ਹੈ ਕਿ ਬੀਬੀਆਂ ਸਾਡੀਆਂ ਸਵਾ ਮਨ ਦੇ ਪੀਸਣੇ ਪੀਸ ਰਹੀਆਂ ਸੀ, ਖੰਨੀ ਰੋਟੀ ਤੇ ਗੁਜ਼ਾਰਾ ਕਰ ਰਹੀਆਂ ਸੀ। ਪਰ ਉਸ ਬੱਚਿਆਂ ਦੇ ਹਾਰ ਗਲਾਂ ਦੇ ਵਿੱਚ ਸੀ। ਲੇਕਿਨ ਉਦੋਂ ਵੀ ਗੁਰੂ ਦੇ ਭਾਣੇ 'ਚ ਇਹ ਯਕੀਨ ਤਾਂ ਸੀ, ਹਮ ਰਾਖਤ ਪਾਤਸ਼ਾਹੀ ਦਾਵਾ, ਇਹ ਦਾਵਾ ਨਹੀਂ ਸੀ ਛੱਡਿਆ। ਪਰ ਉਹਨੂੰ ਵੀ ਭਾਣਾ ਮੰਨਦੇ ਸੀ ਕਿ ਭਾਈ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਾਂਗੇ। ਹੁਣ ਉਸ ਦੌਰ ਦੇ ਵਿੱਚ ਦੁਸ਼ਮਣ ਨੂੰ ਇਹ ਦੱਸਣ ਦੇ ਲਈ, ਔਰ ਜਿਵੇਂ ਅੱਜ ਵੀ ਅਸੀਂ ਜਦੋਂ ਝਲਕਾਰਾ ਸਿੰਘਾਂ ਦਾ ਕੋਈ ਨਾ ਕੋਈ ਵਾਕਿਆ ਪੰਜਾਬ ਦੇ ਵਿੱਚ ਜਾਂ ਦੂਸਰਾ ਅਸੀਂ ਦੇਖਦੇ ਤੇ ਉਹ ਯਾਦ ਦਹਾਨੀ ਹੁੰਦਾ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਮੂਵਮੈਂਟ ਹਰ ਸਮੇਂ ਲਈ ਮਾਸ ਮੂਵਮੈਂਟ ਹੁੰਦੀ ਹੈ ਜਾਂ ਸਾਰੇ ਲੋਕ ਉਸ ਦੇ ਨਾਲ ਜੁੜੇ ਹੁੰਦੇ ਨੇ। ਹੁਣ ਕਿਸਾਨ ਮੂਵਮੈਂਟ ਜੇ 13 ਮਹੀਨੇ ਚੱਲੀ, ਸਿੱਖੀ ਦਾ ਝਲਕਾਰਾ ਸੀ। ਹੁਣ ਬੇਸ਼ੱਕ ਕੋਵਿਡ ਇੱਕ ਆਪਦਾ ਸੀ ਵੱਡੀ, ਪਰ ਦੁਨੀਆ ਭਰ 'ਚ ਸਿੱਖਾਂ ਨੇ ਆਪਣੀ ਹੋਂਦ ਨੂੰ ਦਰਸਾਇਆ। ਪੰਜਾਬ ਦੇ ਹੜ੍ਹਾਂ 'ਚ ਭਾਵੇਂ ਉਹਨਾਂ ਕਹਾਣੀਆਂ ਨੂੰ ਸਿਰਫ ਸੋਸ਼ਲ ਮੀਡੀਆ ਤੱਕ ਬਿਆਨ ਕਰਨ ਵਾਲੀਆਂ ਕਹਾਣੀਆਂ ਹੀ ਰਹੀਆਂ, ਲੇਕਿਨ ਇਹ ਇੱਕ ਹਿੱਸਾ ਹੈ ਕਿ ਵੀ ਇਹ ਕਿ ਕਿਵੇਂ ਜਦੋਂ ਮੁਸੀਬਤ ਜਾਂ ਆਪਦਾ ਆਉਂਦੀ ਹੈ ਉਦੋਂ ਵੀ ਬੈਸਟ ਜਿਹੜਾ ਸਿੱਖੀ ਦਾ, ਜਿਵੇਂ ਅਸੀਂ ਗੱਲ ਕੀਤੀ
कि जे हरियाणे दे जाट मुंडे और उन्होंने बजुर्ग आके सिखां दी तारीफां करते हैं, उन्होंने किहड़ियां सिखां दीयां वोटां लैणियां ने, नहीं तो वोटां लैण वाले तो तारीफ दीयां गल्लां करदे ही हुंदे ने, क्योंकि बेस्ट बाहर आंदा है। सो इहदे च मैं जदों बाबा बोता सिंह बाबा गरजा सिंह वाल देखदा है तो फिर मैनूं लगदा है भी जदों तक इस प्लैनेट दे उत्ते एक सिख भी जिउंदा है जिहड़ा बांह खड़ी करके खालिस्तान जिंदाबाद कहंदा है, राज करेगा खालसा कहंदा है, वो मूवमेंट नूं जिंदा रख रहा है। खालिस्तान दी मूवमेंट, सिख राज दी मूवमेंट, सॉवरनिटी दा दावा, पातशाही दावा उस तरह बरकरार है। और इन्हां गभरूआं ने बाबा बोता सिंह बाबा गरजा सिंह ने यही इतिहास जिहड़ा है वो 284 साल पहला सिरजिया। ये भी सिख राज है जिथे कि उन्होंने थोड़े समय लई वो जा रहे ने दरबार साहब के दर्शनां लई, एक वड्डे झाड़ दे पिछे लुके हुए ने और दो मुसाफिर जिहड़े लागेओं दी गुजर रहे ने, एक ने कहा भी लगता है कि भी इस झाड़ दे पिछे सिख लुके हुए ने, दूजा कहंदा नहीं वो बड़े बहादुर लोग ने, वो लुकण वाले नहीं है, कोई होर होने ने एवें राह जांदे। उन्हां दी आपसी गुफ्तगू हुई, वो निकल गए। हुण ये दोनों उन्हां गभरूआं ने इस गल नूं सुणिया, एक दूसरे वाल देखिया तो उन्होंने कहा कि भाई ये तो हुण साडी सिक्खी ते ही सवाल आ गया। उन्होंने कहा कि भाई ये तो सिख नहीं हो सकते, सिख तो डरन वाले नहीं ने। और असी इतिहास तो वाकफ हैं कि किवें उन्हां दोनों ਸਿੰਘਾਂ ने जिन्हां दे कोल कोई भंगियां वालियां तोपां नहीं ने, कोई असला नहीं है, कोई AK-47 नहीं है, कोई होर सोफिस्टिकेट वैपन नहीं है, उन्होंने उसे ही जिहड़ी जरनैली सड़क है लाहौर तो ਅੰਮ੍ਰਿਤਸਰ जाण वाली उस दे उत्ते वो आ जाते हैं। उस दे उत्ते उन्होंने अपने किसी डांग नाल दूजे नाल एक पीला पटका होएगा वो लटका दिता जो खालसा राज दा। अज साडे में डिबेट लगी है नीला रंग साडा है कि पीला है कि केसरी है कि बसंती है, उस दे उत्ते जिहड़े ने वो फेक आईडीज़ दे नाल डिबेट्स कर रहे हैं। गल जद जिन्हां दे कोल कुछ नहीं हुंदा वो गल तो तुहाडी विल दी हुंदी है। झंडे दूसरे ये तुहाडे वक्त दे नाल डिसाइड हुंदे रहिंदे ने कि भाई तुहाडी पलटन दा की झंडा होना है, तुहाडे मुल्क दा कल नूं की होना है, तुसी केसरी निशान रखना है, नीला रखना है, कोई होर डिज़ाइन करना है, जां असीं जे इस नूं रखिआ ये 4 कॉर्नर्स वाला है, निशान साहब तो नहीं है। लेकिन याद दहानी है झंडा जदों असीं झंडे दी गल करदे हैं तो इस गल दा ध्यान रहे कि झंडा सॉवरनिटी का प्रतीक है, बादशाहत का प्रतीक है, प्रभु सत्ता का प्रतीक है। सो इस किस्म का ही झंडा एक झाड़ दे नाल उन्होंने जिहड़ा खड़ा कर दिता है और उत्थे उन्होंने जिहड़ा वो राह रोक लिया। उन्होंने कहा कि जी खालसा राज उस जरनैली सड़क ते तरन ताਰਨ दे नेड़े वो चुंगी ला लई कि खालसा राज स्थापित हो गया ते दिओ टैक्स। और इस दे उत्ते जिहड़ी एक काफ़ी पॉपूलर जिहड़ी कवित भी पॉपूलर रही है कि भाई जदों ये कई वो टैक्स दिंदे रहे भी खोता लंघेगा जिहड़ा खोते वाला वो इन्ना टैक्स देगा, जिहड़ा गड्ढे वाला वो इन्ना देगा, दूसरा देगा। हालां मुगलिया राज दियां भी अपनियां चौकियां सी, लेकिन उन्होंने कहा भी वाकई सिखां तो दई भी जान, कई दिन बीत गए तो उन्होंने सिंघां ने कहा कि बई मकसद साडा पैसे इकट्ठे करना तो नहीं सी, मकसद इसी साडा भी शहीदी पाउणा और दसना भी खालसा किते गया नहीं है और साडा राज का दावा कायम है। और ऐसा जिहड़ा साडी परंपरा दसदी है कि भाई फिर बाबा बोता सिंह बाबा गरजा सिंह ने किसी राही राही जिहड़ा लाहौर नूं जा रहा सी खान बहादुर तक जिहड़ा है वो चिट्ठी लिखी और उस चिट्ठी 'च लिखिआ चिट्ठी लिखे सिंह बोता हथ विच है सोटा विच राह खलोता आना लाया गड्ढे नूं पैसा लाया खोता आखे भाबी खानों नूं ये आखे सिंह बोता कि भाई असी टैक्स ला दिता है, गड्ढे नूं आने का टैक्स है, खोते दे उत्ते पैसे का टैक्स है। और उस नूं तनज़ कीती खान बहादुर नूं क्योंकि जिहड़ी भाबी खानों सी वो बाबा बोता सिंह दे पिंड नूं ही बिलोंग करदे। उन्होंने कहा जी जाके मैसेज दे दिओ भाबी खानों नूं कि सिंह बोता खलोता है ते आ जाओ। हुण ये गल चैलेंज दी है वैदर उन्होंने किन्नियां नूं बाद च जिहड़े हमलावर आए लाहौर वालों कहा जाता है कि 200 सैनिकां दा एक जिहड़ा दस्ता है वो भेजा जाता है। ये दोवें योधे और दर्शक को देख रहे होणगे। ये पॉपूलर सिख आर्ट दे विच जदों असीं गल करदे मैं अगे भी एक बारी
ਜ਼ਿਕਰ ਕੀਤਾ ਸੀ ਕਿ ਸਰ ਕਪੂਰ ਸਿੰਘ ਜਦੋਂ ਚੰਡੀਗੜ੍ਹ ਰਹਿੰਦੇ ਸਨ ਤਾਂ ਉਹਨਾਂ ਦੀ ਡਰਾਇੰਗ ਰੂਮ ਦੀ ਵੱਡੀ ਵਾਲ ਦੇ ਉੱਤੇ ਇੱਕ ਪੇਂਟਿੰਗ ਬਣੀ ਹੋਈ ਸੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਕਿ ਬਈ ਉਹਨਾਂ ਨੇ ਸੋਟੇ ਫੜੇ ਹੋਏ ਨੇ ਔਰ ਉਹ ਐ ਹੱਥ ਕਰਕੇ ਕਹਿ ਰਹੇ ਨੇ ਟੈਕਸ ਰੱਖੋ ਇੱਥੇ ਔਰ ਉਹ ਟੈਕਸ ਦੇ ਕੇ ਜਿਹੜੇ ਨੇ ਗੁਜ਼ਰ ਰਹੇ ਨੇ। ਔਰ ਉਹ ਇਹ ਕਹਿੰਦੇ ਸੀ ਵੀ ਜਦੋਂ ਤੱਕ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਬੋਤਾ ਸਿੰਘ ਗਰਜਾ ਸਿੰਘ ਹੈ ਇਹ ਹੈ ਐਨਾਟਮੀ ਆਫ ਪ੍ਰੋਬਲਮ ਇੰਡੀਆ, ਜਿਹੜਾ ਫ੍ਰੀਲਾਂਸਰ ਸਿੱਖ ਹੈ ਜਿਹਦੇ ਮਨ 'ਚ ਕਦੋਂ ਉਸ ਦੇ ਅੰਦਰ ਜਿਹੜੀ ਗੁਰੂ ਨੇ ਪਾਤਸ਼ਾਹਤ ਭਰੀ ਹੋਈ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ, ਕਿ ਇਹਨੂੰ ਸਬਡਿਊ ਕਿਵੇਂ ਕਰਨਾ। ਉਹਨਾਂ ਨੇ ਕਿਹਾ ਵੀ ਇਹੀ ਸਪਿਰਿਟ ਨੇ ਸਾਨੂੰ ਕਾਇਮ ਰੱਖਿਆ। ਔਰ ਉਹ ਜਦੋਂ ਜਥਾ ਆਉਂਦਾ ਹੈ ਉਹਨਾਂ 'ਚ ਨਾਲ ਜੂਝਦੇ ਆ ਇਹ ਦੋਵੇਂ ਸਿੰਘ ਸ਼ਹੀਦ ਹੋ ਜਾਂਦੇ ਨੇ। ਔਰ ਇਹ 284 ਵਰੇ ਪਹਿਲਾਂ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਇਹ ਰਾਜ ਉਹਨਾਂ ਦਾ ਕਿੰਨੇ ਦਿਨ ਰਿਹਾ, ਕਿੰਨੇ ਹਫ਼ਤੇ ਰਿਹਾ ਸਾਨੂੰ ਨਹੀਂ ਪਤਾ ਕਿਉਂਕਿ ਉਸ ਪੀਰੀਅਡ ਦੇ ਕੋਈ ਹਿਸਟੋਰੀਕਲ ਉਸ ਦੀ ਟਾਈਮ ਲਾਈਨ ਨਹੀਂ ਹੈ। ਲੇਕਿਨ ਦੋ ਚੀਜ਼ਾਂ ਅਹਿਮੀਅਤ ਵਾਲੀਆਂ ਨੇ, ਡਿਫਾਇੰਸ ਰਾਜ ਸਥਾਪਿਤ ਕਰਨਾ ਔਰ ਉਹ ਜਿਹੜੀਆਂ ਉਹਨਾਂ ਦੀ ਸ਼ਹਾਦਤ ਹੈ ਉਹ ਆਪਣੇ ਰਾਜ ਦੀ ਟੈਰੀਟਰੀ 'ਚ ਹੁੰਦੀ ਹੈ ਕਿਉਂਕਿ ਜਿਹੜਾ ਉਹਨਾਂ ਨੇ ਕਾਇਮ ਕੀਤਾ ਸੀ ਸ਼ਹੀਦ ਆਪਣੀ ਟੈਰੀਟਰੀ ਦੇ ਵਿੱਚ ਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਹੈ। ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹੇ ਇਹ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਖਾਲਸਾ ਰਾਜ ਸਰਬੱਤ ਦੇ ਭਲੇ ਲਈ ਹੈ। ਔਰ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਆਮ ਲੋਕਾਂ ਨੇ ਜਿਨ੍ਹਾਂ 'ਚ ਆਮ ਗਰੀਬ ਮੁਸਲਮਾਨ ਵੀ ਸਨ, ਕਿਰਤੀ ਵੀ ਸਨ, ਉਹਨਾਂ ਨੂੰ ਵੀ ਹੱਕ ਮਿਲਿਆ ਜ਼ਮੀਨਾਂ ਦੇ ਮਾਲਕ ਬਣਨ ਦਾ। ਜਾਂ ਸਿੱਖ ਮਿਸਲਾਂ ਦੇ ਪੀਰੀਅਡ ਵੇਲੇ ਵੀ ਥੋੜ੍ਹੀ ਗਿਣਤੀ 'ਚ ਸਿੱਖ ਵੀ ਜੇ ਦੁਸ਼ਮਣ ਦਾ ਟਾਕਰਾ ਕਰਦੇ ਸੀ ਇਸ ਲਈ ਕਿ ਲੋਕਲ ਜਿਹੜੀ ਪੋਪੂਲੇਸ਼ਨ ਹੈ ਜਿਨ੍ਹਾਂ 'ਚ ਮੈਜੋਰਿਟੀ ਮੁਸਲਮਾਨ ਸਨ, ਗਰੀਬ, ਉਹ ਵੀ ਸਿੱਖਾਂ ਨਾਲ ਸਿੰਪੈਥਾਈਜ਼ ਕਰਦੇ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਦੇ ਆ ਤਾਂ ਉਹ ਹੈ ਹੀ ਪੰਜਾਬੀਆਂ ਦਾ ਰਾਜ ਸੀ। ਔਰ ਇਸੇ ਕਰਕੇ ਜਦੋਂ ਸ਼ਾਹ ਮੁਹੰਮਦ ਵਰਗੇ ਜਿਹੜੇ ਨੇ ਉਹ ਟ੍ਰਿਬਿਊਟ ਦਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਔਰ ਪੰਜਾਬ ਦੀ ਉਸ ਟੂਗੈਦਰਨੈਸ ਨੂੰ, ਤੇ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਜਦੋਂ ਅਸੀਂ ਅੱਜ ਵੀ ਜੇ ਸਾਨੂੰ ਕੋਈ ਚੀਜ਼ ਸਰਵਾਈਵ ਕਰਵਾ ਰਹੀ ਹੈ ਜਾਂ ਕਰਵਾਏਗੀ ਤੇ ਉਹ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਹੈ। ਔਰ ਅਸੀਂ ਉਸ ਖਾਲਿਸਤਾਨ ਦੇ ਲਈ ਤੁਰੇ ਹੋਏ ਹਾਂ ਜਿਸ ਖਾਲਿਸਤਾਨ ਦਾ ਸੰਕਲਪ ਅੱਜ ਹੀ ਸਾਡੇ ਵੀਰ ਭਾਈ ਸੰਤੋਖ ਸਿੰਘ ਭਾਊ ਜੀ ਨੇ ਇੱਕ ਨਜ਼ਮ ਬਾਤਾਂ ਖਾਲਸਾ ਰਾਜ ਦੀਆਂ ਦੇ ਥੱਲੇ ਇੱਕ ਨਜ਼ਮ ਲਿਖੀ ਜਿਹੜਾ ਖਾਲਿਸਤਾਨ ਦੇ ਵਿਚਲਾ ਸਿਸਟਮ ਕੀ ਹੋਏਗਾ ਉਸ ਪਾਸੇ ਵੱਲ ਇਸ਼ਾਰਾ ਹੈ। ਔਰ ਮੈਂ ਜਿੱਥੇ ਅੱਜ ਦੇ ਅਸੀਂ ਪ੍ਰੋਗਰਾਮ ਨੂੰ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਐਕਚੁਅਲੀ ਅਸੀਂ ਇਸ ਫ੍ਰੀ ਸਪਿਰਿਟ ਨੂੰ ਔਰ ਇਸ ਖਾਲਿਸਤਾਨ ਦੇ ਸੰਕਲਪ ਨੂੰ ਜਿਹੜਾ ਕਿ ਬਹੁਤ ਜਲਦੀ ਇੱਕ ਹਕੀਕਤ ਬਣਨ ਜਾ ਰਿਹਾ ਹੈ। ਔਰ ਇਹ ਹੈ ਬਾਤਾਂ ਖਾਲਸਾ ਰਾਜ ਦੀਆਂ, ਕਾਫ ਕਰਾਂ ਸਿਫਤਾਂ ਖਾਲਸਾ ਰਾਜ ਦੀਆਂ, ਕੀ ਹੋਊਗਾ ਖਾਲਸਾ ਰਾਜ ਅੰਦਰ। ਹੁਣ ਹੁੰਦਾ ਇਹ ਸੀ ਕਿ ਵੀ ਇੱਕ ਜਿਹੜਾ ਨਜ਼ਮਾਂ ਦਾ ਆਧਾਰ ਸੀ ਜਦੋਂ ਅਸੀਂ ਕਾਫ ਕੱਕੇ ਤੋਂ ਸ਼ੁਰੂ ਕਰਦੇ, ਇਹ ਉਰਦੂ ਸਕ੍ਰਿਪਟ ਦਾ ਪਹਿਲਾ ਲਫ਼ਜ਼ ਹੈ, ਕਾਫ ਕਰਾਂ ਸਿਫਤਾਂ ਖਾਲਸਾ ਰਾਜ ਦੀਆਂ, ਕੀ ਹੋਊਗਾ ਖਾਲਸਾ ਰਾਜ ਅੰਦਰ। ਰੋਟੀ ਸਭ ਨੂੰ ਅਮੀਰ ਗਰੀਬ ਹੋਵੇ ਕੋਈ ਭੁੱਖਾ ਨਹੀਂ ਰਹੂ ਖਾਲਸਾ ਰਾਜ ਅੰਦਰ। ਮੀਲ ਪੱਥਰ ਗੱਡੇ ਸ਼ੇਰੇ ਪੰਜਾਬ ਤਾਈਂ ਲਾਗੂ ਹੋਣਗੇ ਖਾਲਸਾ ਰਾਜ ਅੰਦਰ। ਦਵਾਈ ਬਿਨਾ ਨਾ ਰਹੂ ਬਿਮਾਰ ਕੋਈ ਇਲਾਜ ਮੁਫਤ ਹੋਊ ਖਾਲਸਾ ਰਾਜ ਅੰਦਰ। ਮੁਫਤ ਪੜ੍ਹਾਈ ਦਾ ਹੋਊ ਮਿਆਰ ਉੱਚਾ ਕੋਈ ਅਨਪੜ੍ਹ ਨਾ ਹੋਊ ਖਾਲਸਾ ਰਾਜ ਅੰਦਰ। ਠੰਡ ਵਿੱਚ ਨਹੀਂ ਠਰੂਗਾ ਬਾਹਰ ਕੋਈ ਘਰ ਸਭ ਦਾ ਹੋਊ ਖਾਲਸਾ ਰਾਜ ਅੰਦਰ। ਸੋ ਪਹਿਲਾਂ ਤਾਂ ਰੋਟੀ ਕੱਪੜਾ ਮਕਾਨ ਸਿਹਤ ਸਹੂਲਤਾਂ ਇਹ ਮੁੱਢਲੇ ਤੌਰ ਤੇ ਜਿਹੜੀ ਹਰ ਇਨਸਾਨ ਦੀ ਲੋੜ ਹੈ ਉਸ ਦੀ ਗਾਰੰਟੀ। ਸ਼ੇਰ ਬੱਕਰੀ ਇੱਕ ਘਾਟ ਤੇ ਪੀਣ ਪਾਣੀ ਇਨਸਾਫ ਪੂਰਾ ਹੋਊ ਖਾਲਸਾ ਰਾਜ ਅੰਦਰ। ਮੰਤਰ ਪੜਾ ਜਿਤ ਜੰਮੇ ਰਾਜਾਨ ਵਾਲਾ ਰੇਪ ਹੋਊ ਨਹੀਂ ਖਾਲਸਾ ਰਾਜ ਅੰਦਰ। ਧੀ ਭੈਣ ਬੱਚੇ ਬਜ਼ੁਰਗ ਸਾਡੇ ਠਾਣੇ ਜਾਣਗੇ ਨਹੀਂ ਖਾਲਸਾ ਰਾਜ ਅੰਦਰ। ਪਾਇਆ ਸੋਨੇ ਦਾ ਕੁੱਤੇ ਦੇ ਗਲ ਕੈਂਠਾ ਕੋਈ ਲਾਊ ਨਹੀਂ ਖਾਲਸਾ ਰਾਜ ਅੰਦਰ। ਜਦੋਂ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਕਿ ਭਾਈ ਜੇ ਤੁਸੀਂ ਕੁੱਤੇ ਦੇ ਵੀ ਸੋਨੇ ਦਾ ਕੈਂਠਾ ਪਾਇਆ ਉਹ ਘੁੰਮ ਕੇ ਸ਼ਾਮ ਨੂੰ ਆ ਗਿਆ, ਕੋਈ ਇਹ ਹਿੰਮਤ ਨਹੀਂ ਕਰੇਗਾ ਕਿ ਉਸ ਸੋਨੇ ਦੇ ਕੈਂਠੇ ਨੂੰ ਲਾਏ। ਪਾਇਆ ਸੋਨੇ ਦਾ ਕੁੱਤੇ ਗਲ ਕੈਂਠਾ ਕੋਈ ਲਾਊ ਨਹੀਂ ਖਾਲਸਾ ਰਾਜ ਅੰਦਰ। ਕੱਪੜੇ ਪਾਉਣ ਲਈ ਹੋਣਗੇ ਸਾਰਿਆਂ ਦੇ ਨੰਗਾ ਕੋਈ ਨਾ ਫਿਰੂ ਖਾਲਸਾ ਰਾਜ ਅੰਦਰ।
ਤਕੜਾ ਮਾੜੇ ਨੂੰ ਨਹੀਂ ਡਰਾ ਸਕਦਾ। ਇੱਕੋ ਤੋਲ ਹੋਊ ਖਾਲਸਾ ਰਾਜ ਅੰਦਰ, ਇੱਕ ਓੰਕਾਰ ਦਾ ਹੋਊਗਾ ਬੋਲ ਬਾਲਾ, ਵਰਨ ਵੰਡ ਨਹੀਂ ਹੋਊ ਖਾਲਸਾ ਰਾਜ ਅੰਦਰ। ਕੋਈ ਜ਼ਾਤ ਪਾਤ ਦਾ ਕੋਡ ਨਹੀਂ ਹੋਏਗਾ। ਤੇ ਅਖੀਰ ਚੁਣਾ ਕਿਹਾ, ਨਸ਼ੇ ਵੇਚਣ ਵਾਲੇ ਠੱਗ ਚੋਰ ਉਚੱਕੇ ਰਹਿਣ ਦੇਣੇ ਨਹੀਂ ਖਾਲਸਾ ਰਾਜ ਅੰਦਰ। ਧੁੰਦ ਮਿਟੂਗੀ ਦੇਸ਼ ਪੰਜਾਬ ਉੱਤੋਂ, ਸੱਚਾ ਸੂਰਜ ਚੜੂ ਖਾਲਸਾ ਰਾਜ ਅੰਦਰ। ਸਾਂਝੀ ਵਾਲਤਾ ਸਰਬੱਤ ਦੇ ਭਲੇ ਵਾਲਾ, ਡੰਕਾ ਵੱਜੂ ਭਾਊ ਖਾਲਸਾ ਰਾਜ ਅੰਦਰ। ਸਰਬੱਤ ਦਾ ਭਲਾ ਤੇ ਸਾਂਝੀ ਵਾਲਤਾ। ਸੋ ਇਹੀ ਸੰਕਲਪ ਹੈ। ਇਹੀ ਸੰਕਲਪ ਸਾਡੇ 18ਵੀਂ ਸਦੀ ਦੇ ਯੋਧਿਆਂ ਦਾ ਸੀ। ਉਹਨਾਂ ਨੇ ਜ਼ੁਲਮ ਨੂੰ ਵੰਗਾਰਿਆ। ਕਿਸੇ ਮਜ਼ਹਬ ਦੇ ਖਿਲਾਫ ਇਹ ਲੜਾਈ ਨਹੀਂ ਸੀ। ਉਦੋਂ ਬੇਸ਼ੱਕ ਮੁਗਲ ਇਸਲਾਮ 'ਚ ਯਕੀਨ ਰੱਖਣ ਦਾ ਦਾਅਵਾ ਕਰਦੇ ਸਨ, ਪਰ ਉਹ ਆਪਣਿਆਂ 'ਤੇ ਵੀ ਜ਼ੁਲਮ ਕਰਦੇ ਸੀ। ਤੇ ਉਹਨਾਂ ਦੇ ਖਿਲਾਫ ਲੜਾਈ ਜ਼ੁਲਮ ਦੇ ਖਿਲਾਫ ਲੜਾਈ ਸੀ। ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਸਾਡੀ ਲੜਾਈ ਉਸ ਇੰਡੀਅਨ ਸਟੇਟ ਦੇ ਖਿਲਾਫ ਹੈ ਜਿਹੜੀ ਹਿੰਦੂਤਵਾ ਦਾ ਮਖੌਟਾ ਪਾ ਕੇ, ਪਹਿਲਿਆਂ ਨੇ ਸੈਕੂਲਰ ਰਾਜ ਦਾ ਮਖੌਟਾ ਪਾ ਕੇ ਸਿੱਖਾਂ 'ਤੇ ਜ਼ੁਲਮ ਕੀਤੇ, ਘੱਟ ਗਿਣਤੀਆਂ 'ਤੇ ਜ਼ੁਲਮ ਕੀਤੇ, ਆਮ ਲੋਕਾਂ ਨੂੰ ਹੱਕਾਂ ਤੋਂ ਵਾਂਝਿਆ ਕੀਤਾ। ਅੱਜ ਤਾਂ ਇਹ ਸਿੱਧੇ ਸਿੱਧੇ ਹੁਣ ਹਿੰਦੁਸਤਾਨ ਦੇ ਪੈਰੋਕਾਰਾਂ ਦੇ ਹੱਥ 'ਚ ਹਕੂਮਤ ਹੈ। ਸੋ ਜਿਵੇਂ 18ਵੀਂ ਸਦੀ 'ਚ ਅਲਟੀਮੇਟਲੀ ਜ਼ੁਲਮ ਦਾ ਨਾਸ਼ ਕਰਕੇ ਖਾਲਸੇ ਨੇ ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਰਾਜ ਸਿਰਜਿਆ ਸੀ, ਇਵੇਂ ਹੀ ਬਹੁਤ ਜਲਦੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸਪਿਰਿਟ ਵਾਲਾ ਪੰਥ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਿਰਜੇਗਾ। ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗਾ ਟੱਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮਿਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।